अस्सलाम वालेकुम। प्रोग्राम मुंगारा नाल ताहिर अहमद पट्टी ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਇੱਥੋਂ ਆਇਨਾ ਅਬਸਾਰ ਤੋਂ ਨੇ ਅਖੀਰਲੀਆਂ ਦੋ ਚਾਰ ਕਿਸ਼ਤਾਂ ਰਹਿ ਗਈਆਂ ਨੇ ਮੇਰਾ ਖਿਆਲ। ਉਸ ਤੋਂ ਬਾਅਦ ਮੁੰਗਾਰਾ ਨਵੇਂ ਆਪਣੇ ਚੈਨਲ ਤੇ ਟੁਰ ਜਾਏਗਾ ਜਿਹੜਾ ਅਸੀਂ ਸ਼ੁਰੂ ਤੇ ਕਰ ਲਿਆ। ਅੱਗੋਂ ਉਹਦਾ ਤੁਸੀਂ ਕਿੰਨਾ ਕੁ ਜੀ ਸਦਕਾ ਕਰਦੇ ਹੋ ਇਹ ਬਾਤ ਦੀ ਗੱਲ ਹੈ, ਵਕਤ ਆਵੇਗਾ ਪਤਾ ਲੱਗ ਜਾਏਗਾ। ਤੇ ਵੈਸੇ ਉਹ ਕਈਆਂ ਨੂੰ ਪਤਾ ਨਹੀਂ ਵੀ ਹੁੰਦਾ ਤੇ ਉਹਦੇ ਵਾਸਤੇ ਇਹ ਜਿਹੜਾ ਪ੍ਰੋਗਰਾਮ ਕਰੀਦਾ ਨਾ, ਇਹਦੇ ਥੱਲੇ ਜਿੱਥੇ ਡਿਸਕ੍ਰਿਪਸ਼ਨ ਹੁੰਦੀ ਹੈ ਉੱਥੇ ਅਸਾਂ ਉਹਦਾ ਲਿੰਕ ਦਿੱਤਾ ਹੈ। ਹੁਣ ਵੀ ਦਿਆਂਗੇ ਅੱਜ ਵੀ ਔਰ ਅਗਲੇ ਪ੍ਰੋਗਰਾਮਾਂ 'ਚ ਵੀ। ਤੇ ਕੁਝ ਲੱਭੋ ਦੇ ਵੀ ਤੇ ਸ਼ਾਇਦ ਲੱਭ ਵੀ ਜਾਂਦੀ ਹੈ, ਤੁਹਾਡਾ ਦਿਲ ਹੋਵੇ ਸਹੀ ਕਰਨ ਤੇ ਫਿਰ ਕਿਹੜਾ ਮਸਲਾ ਹੈ। ਅੱਜ ਦਾ ਮੌਜੂ ਬੜਾ ਅਜੀਬ ਜਿਹਾ, ਅਜੀਬ ਇਨ ਦਾ ਸੈਂਸ ਕਿ ਜਿਹੜੀਆਂ ਸਾਡੀ ਜ਼ੁਬਾਨੋਂ ਬਿਆਨ ਦੀਆਂ ਗੱਲਾਂ ਨੇ ਜਾਂ ਜੀ ਇਹਦੇ 'ਚ ਆਹ ਲਫ਼ਜ਼ ਇੰਝ ਹੁੰਦਾ ਹੈ ਇਹ ਬਾਅਦ ਵਿੱਚ ਪਈਆਂ ਹੋਣ ਦੀਆਂ, ਜਿਹੜਾ ਰੋਜ਼ ਤੁਹਾਡੇ ਨਾਲ ਵਾਕਿਆ ਉਹ ਚੱਲ ਰਿਹਾ ਹੁੰਦਾ, ਜਿਹੜੀ ਰੋਜ਼ ਤੁਹਾਨੂੰ ਕੋਈ ਨਾ ਕੋਈ ਸਿਰ 'ਚ ਆ ਪੈਂਦੀ ਹੈ, ਉਹ ਬੰਦਾ ਸੋਚਣ ਤੇ ਮਜਬੂਰ ਹੋ ਹੀ ਜਾਂਦਾ। ਮੈਂ ਇੰਤਜ਼ਾਰ ਪੰਜੋਥੇ ਵਾਲੀਆਂ ਜਿਹੜੀਆਂ ਨਾ ਉਹ ਖਬਰਾਂ ਵੇਖੀਆਂ ਤੇ ਜ਼ੇਨ ਟੁਰਦਾ ਗਿਆ ਸੋਚੀਏ ਵੀ ਕਿੱਧਰ ਜਾਈਏ। ਅੱਛਾ, ਜਿਹੜੀ ਉਹਦੀ ਕਹਾਣੀ ਹੁਣ ਜਿਹੜੀ ਘੜ ਕੇ ਮੱਥੇ ਮਾਰੀ ਹੈ ਨਾ, ਜਿਹੜੀ ਉਹਨਾਂ ਦਾ ਦਿਲ ਹੈ ਕਿ ਅਸੀਂ ਸਾਰੇ ਹੁਣ ਇੰਝ ਹੀ ਆਖੀਏ ਕਰੀਏ, ਉਹ ਤੇ ਵੇ ਜੀ ਉਹ ਆਪਣਾ ਇਸਲਾਮਾਬਾਦ ਦੇ ਵਿੱਚੋਂ ਉਹਨੂੰ ਅਗਵਾ ਬਰਾਏ ਤਵਾਨ ਵਾਲਿਆਂ ਫੜ ਕੇ ਲੈ ਗਏ। ਉਹਨਾਂ ਉੱਥੇ ਰੱਖਿਆ ਜੀ, ਮਾਰਿਆ ਕੁੱਟਿਆ ਬੜਾ ਜਲੀਲ ਕੀਤਾ ਤੇ ਇੰਨੇ ਕਰੋੜ ਉਹਨਾਂ ਮੰਗਿਆ ਤੇ ਅਖੀਰ ਪੁਲਿਸ ਨੇ ਜੀ ਅਚਾਨਕ ਛੁਡਵਾ ਲਿਆ ਹਮਲਾ ਕਰਕੇ ਤੇ ਅਗਵਾਕਾਰਾਂ ਕੋਲੋਂ ਖੋ ਕੇ ਤੇ ਅਦਮੋਇਆ ਜਿਹਾ ਇੰਤਜ਼ਾਰ ਪੰਜੋਥਾ ਉਹ ਵਾਪਸ ਆ ਗਿਆ ਜੀ। ਇਹ ਉਹ ਕਹਾਣੀ ਹੈ ਜਿਹਨੂੰ ਮਤਲਬ ਕਿ ਤਵੱਕੋ ਕੀਤੀ ਜਾ ਰਹੀ ਹੈ ਕਿ ਇਸ ਕਹਾਣੀ ਨੂੰ ਮੰਨ ਲਿਆ ਜਾਏ। ਅੱਛਾ, ਇਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਾਹਿਰ ਵਾਜ਼ੇ ਕਰ ਦਿਆਂ ਕਿ ਪੰਜੋਥਾ ਸਾਹਿਬ ਭਾਵੇਂ ਨਵਾਜ਼ ਸ਼ਰੀਫ ਦੇ ਵਕੀਲ ਹੋਣ, ਭਾਵੇਂ ਉਹ ਇਮਰਾਨ ਖਾਨ ਦੇ ਜਾਂ ਆਸਫ ਜ਼ਰਦਾਰੀ ਦੇ ਤੇ ਜਾਂ ਆਸਫ ਜ਼ਰਦਾਰੀ ਦੇ ਉਸ ਪੁਰਾਣੀ ਜਿਹੜੀ ਢੇਰ ਸਾਰੇ ਡਾਲਰਾਂ 'ਚ ਕੁੜੀ ਫਤੀ ਗਈ ਸੀ, ਉਹ ਮਾਡਲ ਜਿਹੜੀ ਹੁੰਦੀ ਸੀ ਅਯਾਨ ਮਲਿਕ, ਜਿਹਦੇ ਵੀ ਉਹ ਵਕੀਲ ਹੋਣ, ਗੱਲ ਤੇ ਇੱਥੋਂ ਨਹੀਂ, ਸਾਨੂੰ ਸਹਿਜ ਦੀ ਤੇ ਗੱਲ ਹੀ ਨਹੀਂ, ਗੱਲ ਤੇ ਵੇ ਪੈ ਦੀ। ਰੌਲਾ ਇਹ ਵੇ ਕਿ ਆਮ ਆਦਮੀ ਇੰਨਾ ਵਲਨਰੇਬਲ ਹੈ ਕਿ ਉਹਨੂੰ ਜਿੱਥੋਂ ਮਰਜ਼ੀ ਚੁੱਕ ਲਓ ਔਰ ਉਹ ਜੋ ਕੁਝ ਵੀ ਉਹਨੂੰ ਚੁੱਕਿਆ ਜਾ ਸਕਦਾ। ਜਿਸ ਵੇਲੇ ਇਸ ਹੱਦ ਤੱਕ ਆ ਜਾਂਦੇ ਨੇ ਮੁਲਕ, ਫਿਰ ਉਸ ਵੇਲੇ ਯਾਨੀ ਹੋ ਕੀ ਰਿਹਾ ਹੁੰਦਾ। ਇਸ ਤਰ੍ਹਾਂ ਮਾਮਲਾਤ ਨੂੰ ਮੈਨੇਜ ਕਰਨ ਵਾਲੇ, ਸੌਰਟ ਆਊਟ ਕਰਨ ਵਾਲੇ ਲਫ਼ਜ਼ ਨੇ, ਮੈਂ ਇਹ ਜਾਣ ਬੁੱਝ ਕੇ ਉਹਨਾਂ ਦੇ ਬੋਲੇ ਨੇ। ਇਹ ਜਿਹੜੇ ਆਪਸ ਵਿੱਚ ਫੋਨਾਂ ਤੇ ਗੱਲ ਕਰਦੇ ਹੁੰਦੇ ਨੇ ਜਾਂ ਇੱਕ ਦੂਜੇ ਨੂੰ ਹਦਾਇਤਾਂ ਦੇ ਰਹੇ ਹੁੰਦੇ ਨੇ, वो आते ने इसको मैनेज कर लेंगे सर, या आपस में मुड़ धमकियां देन ते आते ने मैं सॉर्ट आउट कर लांगा। ये ਜਿਹੜੀਆਂ थर्ड वर्ल्ड कंट्रीज ਦੇ ਵਿੱਚ ਆਮ ਜਿਹੜਾ ਆਮਤ ਉਨਾਸ ਹੈ, ਉਹਨਾਂ ਦੇ ਖੂਨ ਤੇ ਪਸੀਨੇ ਤੇ ਉਹਨਾਂ ਦੀ ਇੱਜ਼ਤ ਨਫਸ ਤੇ ਉਹਨਾਂ ਦੇ ਰੋਜ਼ਮਰਰਾ ਦੇ ਬਹਿਣ ਖਲੋਣ ਤੇ ਅੱਤਾ ਕਿ ਉਹਨਾਂ ਦੇ ਰੋਜ਼ੀ ਰੋਟੀ ਦੇ ਉੱਤੇ ਲੱਤ ਰੱਖ ਕੇ ਉਹਦੇ ਮੋਢਿਆਂ ਤੇ ਖਲੋ ਕੇ, ਜਿਨ੍ਹਾਂ ਨੇ ਰਿਟ ਡਿਵੈਲਪ ਕਰਨੀ ਹੁੰਦੀ ਹੈ, ਜਿਨ੍ਹਾਂ ਨੇ ਆਪਣਾ ਟੌਰ ਬਣਾਉਣਾ ਹੈ, ਜਿਨ੍ਹਾਂ ਨੇ ਆਪਣੀ ਗਵਰਨੈਂਸ ਕਸ਼ੀਦ ਕਰਨੀ ਹੈ, ਉਹਨਾਂ ਦੇ ਇਹ ਤਰੀਕੇਕਾਰ ਉਹਨਾਂ ਇਹ ਘੜੇ ਹੁੰਦੇ ਨੇ। ਅੱਜ ਫਲਾਣਾ ਚੁੱਕ ਲਓ, ਅੱਜ ਫਲਾਣੇ ਨੂੰ ਫੜ ਲਓ, ਅੱਜ ਉਹਨੂੰ ਇੰਝ ਕਰ ਦਿਓ, ਅੱਜ ਉਹਨੂੰ ਇੰਝ ਕਰ ਦਿਓ। ਜਿਸ ਵਕਤ ਉਹ ਇਹ ਕੰਮ ਕਰ ਰਹੇ ਨੇ, ਉਹਦਾ ਨਾਂ ਐਕਸ ਰੱਖੋ, ਉਹਦਾ ਨਾਂ ਵਾਈ ਰੱਖੋ, ਉਹਨਾਂ ਨੂੰ ਜ਼ੈਡ ਆਖੋ, ਉਹਨਾਂ ਨੂੰ ਅਸਮਾਨੀ ਖਲਾਈ ਮਖਲੂਕ ਆਖ ਲਓ, ਜਾਂ ਹੁਣ ਜਿਵੇਂ ਨੰਗੇ ਨੇਤਰੀ ਗੱਲ ਹੋ ਗਈ ਹੈ ਉਹਨੂੰ ਸਿੱਧਾ ਐਸਟੈਬਲਿਸ਼ਮੈਂਟ ਆਖ ਲਓ, ਜੋ ਦਿਲ ਜੋ ਨੂੰ ਆਖੋ। ਲੇਕਿਨ ਜਦੋਂ ਇਹ ਕੰਮ ਹੋ ਰਹੇ ਨੇ ਉਸ ਵਕਤ ਇੱਕ ਖਾਸ ਤਰ੍ਹਾਂ ਦੀ ਉਹਨਾਂ ਦੇ ਉੱਤੇ ਜਾਲਾ ਆ ਜਾਂਦਾ, ਨਜ਼ਰ ਦੇ ਉੱਤੇ ਭਲਵਾ ਪੈ ਜਾਂਦਾ। ਉਹਨਾਂ ਨੂੰ ਇਹ ਪੱਕ ਹੁੰਦਾ ਕਿ ਜੋ ਮੈਂ ਪਾ ਕਰਨੇ ਆ ਕੱਲ ਤੱਕ ਦੀ ਗੱਲ, ਐਸਾ ਹੁਣੇ ਲਾ ਪਾ ਕਰਕੇ ਹੁਣ ਸਿੱਧੇ ਕਰ ਲੈਣੇ ਨੇ ਮਾਮਲਾ। ਪਰ ਜਦੋਂ ਇਹ ਕੰਮ ਕੀਤੇ ਜਾ ਰਹੇ ਹੁੰਦੇ ਨੇ
ਉਸ ਵੇਲੇ ਤੁਹਾਡੇ ਉਸ ਸਿਸਟਮ ਦੇ ਨਾਲ ਵਫਾ ਔਰ ਉਸ ਵਤਨ ਦੇ ਨਾਲ ਹੁੱਬੁਲ ਵਤਨੀ ਇਹ ਪ੍ਰਵਾਸ ਕਰ ਚੁੱਕੀ ਹੁੰਦੀ। ਹੁਣ ਉਹਨੂੰ ਪੁੱਛੋ ਨਾ, ਮਤਲਬ ਕਿ ਪੰਜੋਥੇ ਦੇ ਅੰਦਰੋਂ ਵੜ ਕੇ ਕੋਈ ਬੰਦਾ ਵੇਖੇ ਤੇ ਉਹਨੂੰ ਹੁਣ ਕੀ ਲੱਗੇ। ਇਹ ਢੱਗੇ ਦੀ ਮਿਸਾਲ ਸੀ ਜਿੱਥੋਂ ਮੈਂ ਗੱਲ ਤੋਰਨੀ ਸੀ ਕਿ ਢੱਗਾ ਹਲ ਵਾਂਦਿਆਂ ਪਿਆ, ਜ਼ਾਹਿਰ ਉਹਨੇ ਸਵੇਰੇ ਸਵੇਰੇ ਹਲ ਜੋਇਆ ਸੀ ਜੱਟ ਨੇ, ਤੇ ਉਹ ਜੱਟ ਜਿਹੜੇ ਨੇ ਉਹਨਾਂ ਨੇ ਢੱਗਿਆਂ ਨੂੰ ਗਾਲ ਮੰਦਾ ਵੀ ਕਰਦੇ ਨੇ, ਉਹਨਾਂ ਨੂੰ ਛੋਟੀ ਛੋਟੀ ਮਾਰ ਲੈਂਦੇ ਨੇ। ਉਹਨਾਂ ਦੇ ਮਤਲਬ ਕਿ ਇੱਕ SOP ਬਣੀ ਹੈ ਕਿ ਹਰ ਚੌਥੇ ਪੈਰ ਤੇ ਕੋਈ ਨਾ ਕੋਈ ਉਹਨਾਂ ਨਾਲ ਉਹਨਾਂ ਨੇ ਮੰਦੀ ਚੰਗੀ ਵੀ ਨਾਲ ਨਾਲ ਕਰਦੇ ਰਹਿਣੀ, ਤੇ ਕੰਮ ਵੀ ਸਾਰੇ ਉਹਦੇ ਜੱਟ ਦੇ ਜਿਹੜੇ ਨੇ ਉਹ ਢੱਗੇ ਨਹੀਂ ਕਰਨੇ। ਹਲ ਉਹਨੇ ਵਾਹਣੇ ਨੇ ਤੇ ਫਸਲ ਉਗਣੀ ਹੈ, ਹੱਤਾਂ ਕਿ ਜੇ ਲੋੜ ਪਵੇ ਤੇ ਉਹਨੇ ਉਹਦੇ ਤੇ ਖੂਹ ਦੀ ਗਾਦੀ ਤੇ ਵੀ ਜੋੜ ਲੈਣਾ, ਪਾਣੀ ਵੀ ਉਸੇ ਛਿਕਣਾ, ਜਿਹੜੀ ਗੱਡ ਹੈ ਉਹ ਵੀ ਉਹਨੇ ਖਿੱਚਣੀ ਹੁੰਦੀ ਸੀ ਕਿ ਜਿਸ ਜ਼ਮਾਨੇ ਦੀਆਂ ਗੱਲਾਂ ਪਈਆਂ ਹੁੰਦੀਆਂ। ਤੇ ਉਹ ਕਿਸੇ ਵੇਲੇ ਉਸ ਜੱਟ ਨੇ ਸੋਟੀ ਮਾਰੀ ਤੇ ਨਾਲ ਉਸ ਆਖਿਆ ਤੈਨੂੰ ਚੋਰ ਲੈ ਜਾਣ। ਉਹ ਢੱਗੇ ਆਖਿਆ, ਅੱਗੇ ਉਹਨੂੰ ਉਹ ਵੀ ਤੰਗ ਆਇਆ ਸੀ, ਉਸ ਆਖਿਆ ਮੈਨੂੰ ਚੋਰ ਲੈ ਜਾਣ ਜਾਂ ਮੈਂ ਇੱਥੇ ਤੇਰੇ ਕੋਲ ਲਗਾ ਫਿਰਾਂ, ਮੈਂ ਪੱਠੇ ਨਹੀਂ ਖਾਣੇ ਸਿਰਫ, ਹੋਰ ਮੇਰਾ ਕੀ ਕੰਮ ਹੈ। ਇਹ ਹਲ ਵਾਹਣੇ ਤੇ ਪੱਠੇ ਖਾ ਛੱਡਨੇ, ਮੈਨੂੰ ਤੂੰ ਪੁੱਤਰ ਬਣਾ ਕੇ ਰੱਖਿਆ, ਮੈਨੂੰ ਚੋਰ ਲੈ ਕੇ ਤੇ ਮੇਰੇ ਬਹੁਤ ਸਾਰੇ ਜਿਹੜੇ ਪਰਕਸ ਨੇ ਤੇ ਮੇਰੇ ਬਹੁਤ ਸਾਰੇ ਬੈਨੀਫਿਟਸ ਜਿਹੜੇ ਨੇ ਉਸ ਦੇ ਬਾਅਦ ਖਤਮ ਹੋ ਜਾਣਗੇ। ਬਸ ਮੈਂ ਇਹ ਕੁਝ ਹੀ ਹਾਂ, ਉਹ ਮੈਨੂੰ ਭਾਵੇਂ ਤੂੰ ਪਿਆ ਵਾਹ ਭਾਵੇਂ ਕੋਈ ਹੋਰ ਵਾਹ ਲਵੇ। ਸੋ ਇਸ ਹਰਕਤ ਦੇ ਨਤੀਜੇ 'ਚ ਜਿਹੜੀ ਵਤਨੀਅਤ ਦੀ ਓਨਰਸ਼ਿਪ ਤੇ ਇੱਕ ਸਟੇਕਸ ਨੇ ਉਹ ਖਤਮ ਹੋ ਜਾਂਦੇ। ਉਹ ਅਜੀਬ ਗੱਲ ਹੈ ਵੈਸੇ, ਜਿੰਨਾ ਇੰਜ ਕਰਕੇ ਰੂਲ ਕਰਨਾ ਉਹਨਾਂ ਦਾ ਵੀ ਵਤਨ ਨਹੀਂ ਬਚਿਆ, ਜਿਹੜੇ ਇੰਜ ਕਰਕੇ ਰੂਲ ਹੁੰਦੇ ਪਏ ਨੇ ਉਹਨਾਂ ਦਾ ਵੀ ਵਤਨ ਕੋਈ ਨਾ ਬਚਿਆ। ਇੱਕ ਖਿੱਤਾ ਹੈ ਜ਼ਮੀਨ ਹੈ ਜਿਹਦੇ ਉੱਤੇ ਮਾਰੇ ਕੁੱਟੇ ਬੰਦੇ ਆਬਾਦ ਨੇ, ਉਹਨਾਂ ਨੂੰ ਆਪਣੇ ਕਿਸੇ ਸ਼ੈ ਦਾ ਕੋਈ ਪੱਕ ਨਹੀਂ। ਉਸ ਇਨਵੈਸਟਮੈਂਟ ਕਰਨੀ ਹੈ ਤਾਂ ਉਹਨੂੰ ਉਹਦਾ ਯਕੀਨ ਕੋਈ ਨਹੀਂ। ਅੱਛਾ, ਉਸ ਮਕਾਨ ਬਣਾਉਣਾ ਤੇ ਉਹਨੂੰ ਉਹਦੇ ਕਬਜ਼ਾ ਰਹਿਣ ਦਾ ਯਕੀਨ ਕੋਈ ਨਹੀਂ। ਆਮਦ ਨਾਸ ਦੀ ਗੱਲ ਕਰਨਾ, ਜੇ ਉਸ ਕੋਈ ਕਾਰੋਬਾਰ ਕਰਨਾ ਤੇ ਉਹਦੇ ਹਜ਼ਾਰ ਤਰ੍ਹਾਂ ਦੇ ਵਿੱਚ ਸ਼ਰਾਕਤਦਾਰ ਪੈਦਾ ਹੋ ਜਾਣੇ। ਮੈਂ ਅਰਜ਼ ਕੀਤੀ ਹੈ ਨਾ ਕਿ ਜਦੋਂ ਉਹ ਸੈਂਟੋਰਸ ਪਿਆ ਬਣਦਾ ਸੀ ਨਾ ਉੱਥੇ ਇਸਲਾਮਾਬਾਦ, ਜਿੱਥੇ ਹੁਣ ਲੋਕ ਸੈਰਾਂ ਕਰਨ ਜਾਂਦੇ ਨੇ, ਤੇ ਇਹਦੇ ਵਾਸਤੇ ਜਿਹੜੇ ਟਰੱਕਾਂ ਨੇ ਉਹ ਡੰਪਰ ਹੁੰਦੇ ਸਨ, ਬੜੇ ਜ਼ਾਹਿਰ ਸਾਰੀ ਰਾਤ ਸਾਰਾ ਦਿਨ ਚੱਲਣੇ ਹੁੰਦੇ ਸਨ ਉਹ ਡੰਪਰ, ਮਿੱਟੀ ਵਾਲੇ ਤੇ ਇੱਥੋਂ ਚੁੱਕ ਕੇ ਉਧਰ ਬਾਹਰ ਸੱਟਣ ਵਾਲੇ। ਉਹ ਬਾਕਾਇਦਾ ਮੈਂ ਖੁਦ ਓਵਰ ਏਅਰ ਕੀਤਾ, ਮੇਰੇ ਬੈਠਿਆ ਗੱਲ ਪਈ ਹੁੰਦੀ ਤੇ ਉਹਨੇ ਆਖਿਆ ਤੁਸੀਂ ਯਾਰ ਨਿੱਕੇ ਨਿੱਕਿਆਂ ਨੂੰ ਕਿਉਂ ਫੜਦੇ ਹੋ ਨਾਕਿਆਂ ਤੇ, ਤੁਸੀਂ ਇਹ ਡੰਪਰਾਂ ਵਾਲਿਆਂ ਨਾਲ ਕਿਉਂ ਨਹੀਂ ਗੱਲ ਮੁਕਾ ਲੈਂਦੇ। ਅੱਛਾ, ਜਿੰਨੇ ਉਹ ਸੈਂਟੋਰਸ ਬਣਾਉਣਾ ਉਹਦੇ ਠੇਕੇਦਾਰਾਂ ਨੇ ਵੀ ਉਹ ਸਾਰਾ ਕੁਝ ਪੇ ਕਰਕੇ ਡੰਪਰ ਲਿਆਉਣੇ। ਸੋ ਇੱਕ ਲਾ ਕਾਨੂੰਨੀਅਤ ਹੁੰਦੀ ਹੈ ਜਿਹੜੀ ਫਿਰ ਸਾਰੇ ਸ਼ੋਬਿਆਂ 'ਚ ਵੜ ਜਾਂਦੀ ਹੈ, ਹਰ ਸਤ੍ਹਾ ਤੇ ਉਤਰ ਜਾਂਦੀ ਹੈ। ਉਸ ਲਾ ਕਾਨੂੰਨੀਅਤ ਦਾ, ਉਸ ਅਦਮ ਤਹਫੁਜ਼ ਦਾ, ਉਸ ਝੂਠ ਦਾ, ਉਸ ਮੁਨਾਫਕਤ ਦਾ ਤੇ ਉਸ ਉੱਤੋਂ ਵਾਲੀ ਘੜੀ ਹੋਈ ਜਿਹੜੀ ਵਤਨੀਅਤ ਹੈ ਉਹਦਾ ਸਭ ਤੋਂ ਪਹਿਲਾ ਸ਼ਿਕਾਰ ਉਹ ਖਿੱਤਾ, ਉਸ ਖਿੱਤੇ ਦੇ ਲੋਕ ਹੁੰਦੇ ਨੇ। ਹੁਣ ਉਹ ਸ਼ਿਕਾਰ ਹੋ ਚੁੱਕੇ ਨੇ। ਐਕਸੀਡੈਂਟ ਕਰਨਾ ਹੋਵੇ ਨਾ ਤੇ ਜੇ ਗੁੱਸੇ ਜਾ ਕੇ ਦੋਵੇਂ ਇੱਕ ਦੂਜੇ ਨੂੰ ਗੱਡੀ ਕੱਢ ਮਾਰਦੇ ਨੇ, ਲੇਕਿਨ ਜਿਹੜੇ ਉਹ ਡੈਂਟ ਪੈ ਜਾਂਦੇ ਨੇ ਉਹਨਾਂ ਨੂੰ ਫਿਰ ਬੜਾ ਜ਼ਮਾਨਾ ਲੱਗਦਾ ਹੈ ਇੱਕ ਇੱਕ ਪੁਰਜ਼ਾ ਪੜ ਕੇ ਉਹਨਾਂ ਦੇ ਉਹ ਡੈਂਟ ਕੱਢਣ ਤੇ, ਉਹਨਾਂ ਨੂੰ ਦੁਬਾਰਾ ਉਸੇ ਤਰ੍ਹਾਂ ਰਵਾਂ ਕਰਨ ਤੇ ਔਰ ਆਪਣੀ ਅਸਲੀ ਹਾਲਤ ਵਿੱਚ ਲਿਆਉਣ ਤੇ ਔਰ ਕਾਰਾਮਦ ਬਣਾਉਣ ਤੇ ਬੜਾ ਟਾਈਮ ਲੱਗਦਾ। ਸਾਨੂੰ ਕਾਰਾਮਦ ਬਣਾਉਣ ਵਾਲਾ ਨਾ ਟਾਈਮ ਮਿਲਿਆ ਨਾ ਕੁਝ। ਹਾਂ, ਅਲਬੱਤਾ ਜਦੋਂ ਨਿੱਕੇ ਨਿੱਕੇ ਸਾਂ ਜੰਮਪਲ ਜਦੋਂ ਦੇ ਸਾਂ ਜਿੱਥੋਂ ਦੇ ਸਾਂ ਉੱਥੇ ਕਮ ਅਜ਼ ਕਮ ਇੰਨਾ ਹੈ ਸੀ ਕਿ ਲੋਕੀ ਮਾੜੇ ਸਨ ਜਾਂ ਤਗੜੇ ਸਨ, ਉਹਨਾਂ ਦੀ ਜੋ ਵੀ ਆਪਣਾ ਜਾਇਦਾਦ ਸੀ ਜਾਂ ਮਲਕੀਅਤ ਸੀ ਉਹਨਾਂ ਦਾ ਫੇਰ ਵੀ ਉੱਥੇ ਮਰਨ ਜਿਉਣ ਹੈ ਸੀ।
ਲੇਕਿਨ ਇਹ ਹਰਕਤਾਂ ਜਿਹੜੀਆਂ ਨੇ ਇਹਨਾਂ ਦੇ ਬਾਅਦ ਇੱਕ ਆਮ ਇਨਸਾਨੀ ਜਿਹੜੀ ਹੁਣ ਅੱਗੋਂ ਜਜ਼ਬੇ ਦੀ ਆਵਾਜ਼ ਜਾਂ ਦਿਲ ਦੀ ਆਉਂਦੀ ਪਈ ਹੈ ਉਹ ਇਹ ਹੀ ਹੈ ਵੀ ਮੈਂ ਤੇ ਹੁਣ ਪੱਠੇ ਨਹੀਂ ਖਾਣੇ, ਇੰਤਜ਼ਾਰ ਪਜੋਥਾ ਹੋਵੇ। ਇਸ ਤੋਂ ਤਾਂ ਹੁਣ ਆਮ ਬੰਦੇ ਨੇ ਕੀ ਤਰੱਕੀ ਕਰਨੀ ਹੈ? ਪੜ੍ਹ ਲਿਖ ਗਿਆ, ਵਕੀਲ ਬਣ ਗਿਆ, ਵਕੀਲ ਵੀ ਚੰਗਾ ਸਾਨ ਬਣ ਗਿਆ, ਇੱਕ ਚੰਗੀ ਭਲੀ ਪਾਰਟੀ ਦਾ ਜਿਹੜਾ ਸਰਬਰਾਹ ਹੈ ਉਹਦੀ ਜ਼ਾਤੀ ਵਕਾਲਤ ਪਿਆ ਕਰਦਾ ਹੈ ਉਹਦੇ ਹਕੂਕ ਦੀ, ਲੇਕਿਨ ਪੈਡਸਟਲ ਇਹਨਾਂ ਕੀ ਹੈ? ਤੇ ਜੇ ਉਹ ਹੈ ਤੇ ਫਿਰ ਬਲੋਚਾਂ ਦੇ ਮੁੰਡੇ ਚੁੱਕੇ ਜਾਣ ਤੇ ਫਿਰ ਉਹਦੇ ਤੇ ਕਿਹੜਾ ਅਫਸੋਸ ਕਰਨਾ ਹੋਇਆ। ਗੱਲ ਇਹ ਹੈ ਕਿ ਹੁਣ ਇਹ ਕਹਾਣੀਆਂ ਇੱਥੋਂ ਤੱਕ ਹੀ ਆ ਚੁੱਕੀਆਂ ਨੇ। ਅਲਬੱਤਾ ਜਦੋਂ ਅੰਦਰ ਦੀ ਫਜ਼ਾ ਇਹ ਹੋ ਚੁੱਕੀ ਹੋਵੇ ਉਸ ਦੇ ਬਾਅਦ ਉਹ ਫਿਰ ਚੀਨ ਹੋਵੇ ਕਿ ਜਾਪਾਨ ਹੋਵੇ, ਕੋਰੀਆ ਹੋਵੇ ਕਿ ਤਾਈਵਾਨ ਹੋਵੇ, ਅਮਰੀਕਾ ਹੋਵੇ ਜਾਂ ਇੰਗਲਿਸਤਾਨ ਹੋਵੇ, ਜਿਹੜਾ ਵੀ ਹੋਵੇ, ਅਗਲਿਆਂ ਨੇ ਤਾਂ ਸਿਰਫ ਪੱਠੇ ਹੀ ਖਾਣੇ ਨੇ ਔਰ ਉਹਨਾਂ ਦੀ ਸਾਰੀ ਸੋਚ ਇੱਥੋਂ ਤੱਕ ਹੀ ਮਹਿਦੂਦ ਰਹਿ ਜਾਂਦੀ ਹੈ। ਜਿਹੜੇ ਇਸ ਤੋਂ ਉੱਤੇ ਉੱਠ ਕੇ ਸੋਚਣ ਵਾਲੇ ਨੇ ਉਹ ਮੁਲਕ ਛੱਡ ਦਿੰਦੇ ਨੇ। ਮਤਲਬ ਡਾਕਟਰ ਸਲਾਮ ਨੇ ਜਿਸ ਵਕਤ ਮੁਲਕ ਛੱਡਿਆ ਸੀ ਉਹਨਾਂ ਆਖਿਆ ਸੀ ਕਿ ਮੈਂ ਬੜੇ ਹੈਵੀ ਹਾਰਟedness ਦੇ ਨਾਲ ਉਹ ਮੁਲਕ ਛੱਡਿਆ ਸੀ, ਭਾਰੇ ਦਿਲ ਨਾਲ ਛੱਡਿਆ ਸੀ ਕਿ ਜੇ ਮੈਂ ਹੁਣ ਇੱਥੇ ਜੱਫਾ ਮਾਰ ਕੇ ਬੈਠਾ ਰਵਾਂ ਤੇ ਇਹਨਾਂ ਮੈਨੂੰ ਜੋ ਕੋਈ ਮੇਰਾ ਕਰਨਾ ਬਣਦਾ ਉਹ ਇਹਨਾਂ ਮੈਨੂੰ ਕੋਈ ਨਹੀਂ ਕਰਨ ਦੇਣਾ। ਚਾਹੇ ਜਿਸ ਟਾਈਮ ਨਿਕਲ ਗਏ ਤੇ ਫਿਰ ਉਹਨਾਂ ਦੇ ਵਾਸਤੇ ਰਾਹ ਖੁੱਲੇ ਸਨ। ਇਸੇ ਤਰ੍ਹਾਂ ਹੀ ਇਹ ਬਿਜ਼ਨਸ ਕਮਿਊਨਿਟੀ ਜਿਹੜੀ ਹੈ ਮਤਲਬ ਹੈ ਪਿਛਲੇ ਜਿਹੜੇ 2-3 ਸਾਲਾਂ ਦੇ ਆਦਾਦੋ ਸ਼ੁਮਾਰ ਜਿਹੜੇ ਮਿਲੀਅਨਸ ਦੀ ਗੱਲ ਹੁੰਦੀ ਹੈ ਕਿ ਇੰਨੇ ਬੰਦੇ ਜਿਹੜੇ ਨੇ ਉਹ ਮੁਲਕ ਛੱਡ ਗਏ ਨੇ ਔਰ ਅੱਗੋਂ ਛੱਡੀ ਜਾਂਦੇ ਨੇ ਦੇਸ਼ ਉਹਦੇ। ਉਹਦੀ ਵਜ੍ਹਾ ਇਹ ਹੈ ਕਿ ਪਿੱਛੇ ਸਟੇਕ ਬਚਦਾ ਨਹੀਂ ਪਿਆ ਉਹਨਾਂ ਦਾ। ਉਹਨਾਂ ਦੀ ਓਨਰਸ਼ਿਪ ਜਿਹੜੀ ਹੈ ਉਹਦੇ ਸਿਰ 'ਚ ਪਿਸ਼ਾਬ ਕਰਨ ਵਾਲੀ ਗੱਲ ਹੈ ਕਿ ਤੁਹਾਡੇ ਅੱਗੇ ਪਿੱਛੇ ਹੀ ਕੋਈ ਨਹੀਂ, ਤੁਹਾਡੀ ਕੋਈ ਹੈਸੀਅਤ ਹੀ ਕੋਈ ਨਹੀਂ। ਇਹ ਤੇ ਸਿਰਫ ਹੈ ਨਾ ਤੁਹਾਡੀ ਆਮ ਮੂਵਮੈਂਟ ਦੀ ਗੱਲ ਕਿ ਜੇ ਇੰਜ ਦੀ ਗੱਲ ਹੋਈ ਤਾਂ ਫਿਰ ਵੇਖਦੇ ਆ ਨਾ। ਫਿਰ ਤੈਨੂੰ ਉਹ ਇੱਕ ਬਿਆਨ ਵੈਸੇ ਸੋਸ਼ਲ ਮੀਡੀਆ ਤੇ ਗਰਦਿਸ਼ ਕਰ ਰਿਹਾ ਕਿ ਉਹਨਾਂ ਆਖਿਆ ਜੀ ਅਗਵਾ ਬਰਾਏ ਤਵਾਨ ਸੀ ਜਾਂ ਅਗਵਾ ਬਰਾਏ ਬਿਆਨ ਸੀ। ਤਵਾਨ ਵਾਲਾ ਨਹੀਂ ਸੀ, ਇਹ ਅਗਵਾ ਬਿਆਨ ਵਾਲਾ ਸੀ ਕਿ ਹੁਣ ਤੋਂ ਇੰਜ ਦਾ ਬਿਆਨ ਦੇਣਾ। ਇਹ ਵਾਕਿਆ ਇੱਕ ਸਿਆਸੀ ਪਾਰਟੀ ਨਾਲ ਵੀ ਹੁੰਦਾ ਹੈ, ਦੂਜੀ ਨਾਲ ਵੀ ਹੁੰਦਾ ਹੈ, ਤੀਜੀ ਨਾਲ ਵੀ ਹੁੰਦਾ ਹੈ ਤੇ ਕਰਨ ਵਾਲੇ ਹਰ ਵਾਰੀ ਇੱਕੋ ਹੀ ਨੇ ਤੇ ਸਾਰੇ ਸਹਿੰਦੇ ਪਏ ਨੇ ਔਰ ਉਹਦੇ ਨਤੀਜੇ 'ਚ ਕੌਮੀ ਕਰੈਕਟਰ ਦੀ ਗੱਲਾਂ ਫਿਰ ਕਰਨੀਆਂ ਬੰਦ ਕਰ ਦਿੱਤੀਆਂ ਜਾਣ। ਤਸ਼ੱਖੁਸ ਤੇ ਕੌਮੀ ਤਸ਼ੱਖੁਸ ਕਿੱਥੋਂ ਆਉਣਾ ਉਹਨੇ? ਉਹ ਢੱਗੇ ਦੀ ਸਤ੍ਹਾ ਤੇ ਕੌਮ ਨੂੰ ਲੈ ਆਂਦਾ ਤੁਸੀਂ, ਜਿਹਨੂੰ ਹਰ 2.5-3 ਕਦਮਾਂ ਤੇ ਉਹਦੇ ਪਿੱਛੋਂ ਇਲਾਕੇ 'ਚ ਛੋਟੀ ਉਹਨੂੰ ਆਂਦੇ ਨੇ ਉਹ ਮਾਰਦੇ ਹੋ। ਉਹ ਸੂਏ ਲੱਗੇ ਨੇ ਉਹ ਚੁੱਭਦੇ ਉਹਨੂੰ ਟੁਰਦੇ ਪਏ ਨੂੰ। ਪੰਜਾਲੀ ਉਹਦੇ ਉੱਤੇ ਵੇ ਔਰ ਪੰਜਾਲੀ ਦੇ ਵਿੱਚ ਦਿੱਤੇ ਹੋਏ ਢੱਗੇ ਦੇ ਪੋਸਚਰ ਹੀ ਇਹ ਵੇ ਕਿ ਉਹ ਜ਼ਮੀਨ ਤੋਂ ਉੱਤੇ ਵੇਖਣ ਜੋਗਾ ਹੀ ਕੋਈ ਨਹੀਂ। ਤੇ ਹਾਰਡਕੋਰ ਮਸਕੂਲਰ ਐਕਸਪਲੋਇਟੇਸ਼ਨ ਯਾਨੀ ਉਹਦੇ ਜਿਹੜੇ ਪੱਠਿਆਂ ਦੀ ਤਾਕਤ ਤੇ ਰਗ ਪੱਠੇ ਦੀ ਉਹਦੇ ਮਸਲਸ ਦੀ ਉਸ ਤਾਕਤ ਨੂੰ ਕਿਸੇ ਵੀ ਫਰੂਟਫੁਲ ਐਕਟੀਵਿਟੀ 'ਚ ਕਨਵਰਟ ਕਰਕੇ ਉਹਦਾ ਫਲ ਜਿਹੜਾ ਉਹ ਜੱਟ ਦੇ ਬੱਚਿਆਂ ਤੇ ਉਹਦੀ ਬੀਵੀ ਨੇ ਖਾਣਾ। ਢੱਗੇ ਦੇ ਹਿੱਸੇ 'ਚ ਉਹ ਪੱਠੇ ਆਉਣੇ ਨੇ ਤੇ ਜਾਂ ਉਹਨੂੰ ਬਾਹਰੋਂ ਜਾ ਕੇ ਕਿਸੇ ਸੇਮ ਨਾਲੇ ਤੋਂ ਪਾਣੀ ਪਿਆ ਦੇਣਾ ਬਸ। ਹੁਣ ਵੇਖਣ ਵਾਲੀ ਗੱਲ ਇਹ ਵੇ ਕਿ ਇਸ SOP ਤੇ ਇਸ ਅੰਡਰਸਟੈਂਡਿੰਗ 'ਚ ਕਿੰਨੇ ਕੁ ਬੰਦੇ ਉੱਥੇ ਰਹਿਣਾ ਪਸੰਦ ਕਰਨਗੇ ਤੇ ਕਦੋਂ ਤੱਕ ਰਹਿਣਾ ਪਸੰਦ ਕਰਨਗੇ। ਅਲਬੱਤਾ ਇਸ SOP ਦਾ ਇਰਦ ਗਿਰਦ ਸਾਰਿਆਂ ਨੂੰ ਪਤਾ ਹੁੰਦਾ ਔਰ ਇੰਨੀ ਹੋਸਟਾਈਲ ਇਨਵਾਇਰਨਮੈਂਟ ਦੇ ਵਿੱਚ ਇੱਕ ਪਾਸੇ ਹਮਸਾਇਆ ਜਿਹੜਾ ਉਹਦੇ ਨਾਲ ਗੰਢੇ ਵੀ ਨਹੀਂ ਤੁਸੀਂ ਲੈ ਸਕਦੇ ਉੱਥੋਂ ਇੰਡੀਆ ਕੋਲ। ਪਿਆਜ਼ ਦੀ ਤਜਾਰਤ ਵੀ ਹੁਬੁਲ ਵਤਨੀ ਦੇ ਖਿਲਾਫ ਹੈ ਤੇ ਦੂਜੇ ਪਾਸੋਂ ਜਿਹੜਾ ਚੀਨ ਹੈ ਉਹ ਸਾਰਾ ਵਿੱਚ ਵੜਿਆ ਹੁੰਦਾ। ਤੁਹਾਡੇ ATM ਦੇ ਉੱਤੇ ਵੀ ਜਿਹੜਾ ਨਾ ਹੁਣ ਚਾਈਨਾ ਦੇ ਇੱਕ ਕਾਰਡ ਦੇ ਉੱਤੇ ਇੱਕ ਚਾਈਨੀ ਜ਼ੁਬਾਨ 'ਚ ਲਿਖਿਆ ਹੁੰਦਾ ਤੇ ਇੱਕ ਅੰਗਰੇਜ਼ੀ 'ਚ ਲਿਖਿਆ ਹੁੰਦਾ। ਨਜ਼ਰ ਤੇ ਆਉਂਦਾ ਪਿਆ ਨਾ
ਬੰਦੇ ਹੁਣ ਗੱਲਾਂ ਕਰਦੇ ਨੇ ਜੀ ਈਸਟ ਇੰਡੀਆ ਕੰਪਨੀ ਬਣ ਚੁੱਕਿਆ ਜੀ, ਈਸਟ ਇੰਡੀਆ ਕੰਪਨੀ ਇੰਝ ਹੀ ਬਣਦੀ ਹੈ ਨਾ। ਈਸਟ ਇੰਡੀਆ ਕੰਪਨੀ ਉਦੋਂ ਹੀ ਬਣਦੀ ਹੈ ਜਦੋਂ ਜਿਨ੍ਹਾਂ ਦਾ ਮੁਲਕ ਹੈ, ਜਿਨ੍ਹਾਂ ਦੇ ਜਿਹੜੇ ਉੱਥੋਂ ਦੇ ਵਾਸੀ ਨੇ, ਜਿਹੜੇ ਉੱਥੋਂ ਦੇ ਵਸਨੀਕ ਨੇ, ਉਹਨਾਂ ਦੀ ਹੈਸੀਅਤ ਕੋਈ ਨਹੀਂ। ਵਤਨ ਔਰ ਜਿਹੜੇ ਉਹਨਾਂ ਨੂੰ ਰੂਲ ਕਰਦੇ ਪਏ ਨੇ ਵਤਨ, ਉਹਨਾਂ ਦਾ ਵੀ ਕੋਈ ਨਹੀਂ। ਜਿਹੜੀ ਐਲੀਟ ਹੈ ਉਹ ਸਾਰੀ ਬਾਹਰ ਹੀ ਗਈ ਹੈ ਨਾ, ਅੱਗੋਂ ਵੀ ਉਹਨੇ ਬਾਹਰ ਹੀ ਜਾਣਾ। ਤੇ ਜਦੋਂ ਉਹਨਾਂ ਫੇਰ ਬਾਹਰ ਆਉਣਾ, ਵਤਨ ਉਹਨਾਂ ਦਾ ਵੀ ਕੋਈ ਨਾ ਰਿਹਾ। ਔਰ ਐਸ ਸੱਚ ਉਹਨਾਂ ਨੂੰ ਵਤਨ ਵਿੱਚ ਇਹ ਸਾਡੀ ਤੇ ਇਹ ਨਾ ਆਮ ਬੰਦੇ ਦੀ ਤੇ ਇਹ ਗੱਲ ਹੈ ਨਾ ਕਿ ਜਦੋਂ ਉੱਥੋਂ ਛੱਡ ਕੇ ਆਉਣਾ ਤੇ ਇੱਥੇ ਸਾਰੀਆਂ ਸਹੂਲਤਾਂ ਵੇਖ ਕੇ ਵੀ ਦਿਲ ਨੂੰ ਖਿੱਚ ਪੈਣੀ ਕਿ ਯਾਰ ਉਹ ਸਵਾਦ ਤੇ ਉੱਥੇ ਸੀ, ਆਪਣਾ ਮੁਲਕ ਬਣਾਉਂਦੇ ਯਾਰ, ਆਪਣਾ ਮਾਹੌਲ ਬਣਾਉਂਦੇ ਅਸੀਂ। ਉੱਥੇ ਕੋਈ ਸੋਚਦੇ, ਕੋਈ ਗੱਲ ਕਰਦੇ, ਕੋਈ ਮਜ਼ੀਦ ਅੱਗੇ ਵੱਧਦੇ, ਉੱਥੇ ਮਰਨ ਤੇ ਦਿਲ ਸੀ। ਇਹਨਾਂ ਨੂੰ ਤੇ ਉਹ ਵੀ ਗੱਲ ਕੋਈ ਨਹੀਂ। ਜਿਹੜੇ ਪੂਰਾ ਜਜ਼ੀਰਾ ਖਰੀਦ ਕੇ ਬੈਠੇ ਨੇ, ਉਹਨਾਂ ਦੀ ਉੱਥੇ ਮਤਲਬ ਕਿ ਚੋਰਾਂ ਖੜੀ ਹੈ ਕਿੱਲੇਬੰਦੀ, ਉਹਨਾਂ ਨੂੰ ਖਿੱਚ ਵੀ ਉੱਥੇ ਦੀ ਕੋਈ ਨਹੀਂ। ਹਾਂ, ਉਹ ਉੱਥੇ ਜਾਂਦੇ ਪਰਤ ਕੇ ਕਿਉਂ ਨੇ ਭੱਜ ਕੇ, ਉਹ ਜਾਂਦੇ ਇਸ ਵਾਸਤੇ ਨੇ ਕਿ ਉੱਥੇ ਉਹਨਾਂ ਦੀ ਮਿਲ ਲੱਗੀ ਹੈ, ਉਹ ਉੱਥੇ ਉਹਨਾਂ ਦੀ ਬਿਜ਼ਨਸ ਫੈਕਟਰੀ ਹੈ ਨਾ ਪਾਕਿਸਤਾਨ, ਉੱਥੋਂ ਕਮਾਣਾ ਤੇ ਸਾਰਾ ਟ੍ਰਾਂਸਫਰ ਕਰਨਾ। ਤੇ ਕਮਾਣਾ ਕਿਹੜੀ ਚੀਜ਼ ਤੇ ਵੇ? ਕਿਸੇ ਜਾਇਜ਼ ਜ਼ਰੀਏ ਨਾਲ ਨਹੀਂ, ਲੋਕਾਂ ਦਾ ਖੂਨ ਚੂਸ ਕੇ, ਲੋਕਾਂ ਦੇ ਹਕੂਕ ਦੇ ਉੱਤੇ ਹਲ ਵਾਹ ਕੇ, ਉਹਨਾਂ ਦਾ ਬੇੜਾ ਗਰਕ ਕਰਕੇ, ਉਹਨਾਂ ਦੀਆਂ ਨਸਲਾਂ ਦਾ ਫਿਊਚਰ ਸਾਰਾ ਤਬਾਹ ਕਰਕੇ, ਤੇ ਇਹ ਫਿਰ ਆਪਸ ਚ ਵੰਡ ਵਿਹਾਰ ਕਰਕੇ ਇੰਨਾ ਕੁ ਤੁਸੀਂ ਲੈ ਜਾਓ, ਇੰਨਾ ਕੁ ਸਾਡੇ ਜੋਗਾ ਛੱਡ ਜਾਏ ਇਹਦੇ ਵਿੱਚ। ਇਹ ਫਲਾਣਾ ਕੋਈ ਤੁਸੀਂ ਕਰ ਲਿਆ ਜੇ, ਇਹ PIA ਇੰਜ ਕਰਕੇ ਵੇਚ ਲਵੋ, ਬਸ ਕਰਦੇ ਫਿਰੋ। ਹੁਣ ਆਮ ਜਿਹੜਾ ਇਨਸਾਨ ਹੈ ਉਹ ਢੱਗੇ ਦੀ ਜ਼ੁਬਾਨ 'ਚ ਇਹੀ ਕਹਿੰਦਾ ਮੈਂ ਪੱਠੇ ਖਾਣੇ। ਚਲੋ ਖਾਂਦੇ ਹਾਂ, ਫਿਰ ਅਸੀਂ ਇੱਥੇ ਖਾ ਲੈਂਦੇ ਹਾਂ, ਬਾਕੀ ਉੱਥੇ ਖਾਂਦੇ ਪਏ। ਅੱਲਾ ਦੇ ਹਵਾਲੇ। ਅਸਲਾਮ ਅਲੈਕੁਮ।